ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਰਾਜ ਕੁਮਾਰ ਜੀ ਦਾ। ਸਾਡੀ ਸਿੱਖਾਂ ਦੇ ਹਾਲਾਤਾਂ ਬਾਰੇ ਕੌਣ ਜ਼ਿੰਮੇਵਾਰ ਹੈ, ਉਸ ਬਾਰੇ ਵੀਡੀਓ ਤੇ ਇਹ ਲਿਖਦੇ ਹਨ। ਸਿੱਖ ਕੌਮ ਨੰਬਰ 1 ਸੀ, ਨੰਬਰ 1 ਹੈ ਤੇ ਨੰਬਰ 1 ਰਹੇਗੀ, ਪਰ ਸੱਚ ਨੂੰ ਕਿਸੇ ਵੀ ਵਿਚੋਲਿਆਂ ਦੀ ਲੋੜ ਨਹੀਂ, ਬਸ ਆਪਣਾ ਵਿਸ਼ਵਾਸ ਬਣਾਉਣਾ ਜ਼ਰੂਰੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੀ ਸ਼ਹੀਦੀ ਦੇਸ਼ ਵਾਸਤੇ ਦਿੱਤੀ ਸੀ, ਨਾ ਕਿ ਹਿੰਦੁਸਤਾਨ ਜਾਂ ਖਾਲਿਸਤਾਨ ਵਾਸਤੇ। ਆਪਣੇ ਆਪ ਨੂੰ ਗੁਰੂਆਂ ਤੋਂ ਵੱਡਾ ਨਾ ਸਮਝੋ, ਬਸ ਗਲਤ ਬੰਦੇ ਨੂੰ ਲੱਭ ਕੇ ਉਸ ਨੂੰ ਸਜ਼ਾ ਯਾਫਤਾ ਕਰੋ। ਬਾਬਾ ਨਾਨਕ ਜੀ ਹਿੰਦੂ ਸੀ ਤੇ ਮੈਂ ਹਿੰਦੂ ਹਾਂ। ਜੇ ਬਾਬਾ ਨਾਨਕ ਜੀ ਸਿੱਖ ਸੀ ਤੇ ਮੈਂ ਸਿੱਖ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਾਰੇ ਦੇਸ਼ ਦੀ ਬੇਅਦਬੀ ਹੈ, ਉਸ ਵਾਸਤੇ ਕਿਸੇ ਵੀ ਕੌਮ ਨੂੰ ਦੋਸ਼ ਨਾ ਦਿਓ। ਜੇ ਲਿਖਦੇ ਸਾਰ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ। ਜੀ ਡਾਕਟਰ ਸਾਹਿਬ, ਰਾਜ ਕੁਮਾਰ ਜੀ ਦੀ ਲਿਖਤ ਜਿਹੜੀ ਹੈ ਉਹ ਜਾਪਦੀ ਹੈ ਕਿ ਹਮਦਰਦੀ ਵਾਲੀ ਵੀ ਹੈ, ਪਰ ਉਹਨਾਂ ਨੇ ਬੜੇ ਡੂੰਘੇ ਢੰਗ ਦੇ ਨਾਲ ਆਪਣੀ ਲਵਿੰਗ ਐਮਬ੍ਰੇਸ ਦੇ ਵਿੱਚ, ਪਿਆਰੀ ਗਲਵੱਕੜੀ ਦੇ ਵਿੱਚ ਲੈ ਕੇ ਹੀ ਜਿਹੜੀ ਹੈ ਡੈਥ ਕਿਸ ਦਿੱਤੀ ਹੈ ਜੀ। ਪਹਿਲੀ ਗੱਲ ਤਾਂ ਉਹਨਾਂ ਨੇ ਸਿੱਖਾਂ ਦੀ ਈਗੋ ਮੈਸਾਜ ਕੀਤੀ ਹੈ ਕਿ ਵੀ ਨੰਬਰ 1 ਤੁਸੀਂ ਸੀ, ਤੁਸੀਂ ਹੋ, ਤੁਸੀਂ ਰਹੋਗੇ। ਜੁੱਤੀਆਂ ਅਸੀਂ ਖਾ ਰਹੇ ਸੀ, ਜੁੱਤੀਆਂ ਖਾ ਰਹੇ ਹਾਂ, ਜੁੱਤੀਆਂ ਖਾਂਦੇ ਰਹਾਂਗੇ। ਜੇ ਇਹਨੂੰ ਹੀ ਨੰਬਰ 1 ਕਹਿੰਦੇ ਨੇ ਤੁਹਾਡੇ ਹੱਥੋਂ, ਤੁਹਾਡੀ ਸਟੇਟ ਤੋਂ, ਫਿਰ ਉਹ ਕਹਿੰਦੇ ਨੇ ਕਿ ਜੀ ਦੇਖੋ ਸੱਚ ਨੂੰ ਤਾਂ ਵਿਚੋਲਿਆਂ ਦੀ ਲੋੜ ਹੀ ਨਹੀਂ ਹੈ। ਹੁਣ ਅਸੀਂ ਅੱਗੇ ਹੀ ਕਹਿ ਕੇ ਹਟੇ ਹਾਂ ਕਿ ਸੱਚ ਨੂੰ ਵਿਚੋਲਿਆਂ ਦੀ ਲੋੜ ਨਹੀਂ ਹੁੰਦੀ, ਪਰ ਸੱਚ ਨੂੰ ਸੱਚ ਬਿਆਨਣ ਵਾਲੇ ਬੁਲਾਰਿਆਂ ਦੀ, ਸਪੀਕਰਸ ਦੀ ਲੋੜ ਹੁੰਦੀ ਹੈ, ਲਿਖਾਰੀਆਂ ਦੀ ਲੋੜ ਹੁੰਦੀ ਹੈ, ਮੀਡੀਆ ਦੀ ਲੋੜ ਹੁੰਦੀ ਹੈ, ਜਿਹੜਾ ਬਾਹਰ ਨਿਕਲ ਕੇ ਦੱਸੇ ਕਿ ਸੱਚ ਕੀ ਹੁੰਦਾ ਜੀ। ਫਿਰ ਇਹ ਫਰਮਾਉਂਦੇ ਨੇ ਕਿ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਿਹੜੀ ਸ਼ਹਾਦਤ ਹੈ ਉਹ ਦੇਸ਼ ਵਾਸਤੇ ਸੀ, ਹਿੰਦੁਸਤਾਨ ਜਾਂ ਖਾਲਿਸਤਾਨ ਵਾਸਤੇ ਨਹੀਂ ਸੀ। ਹੁਣ ਹਿੰਦੁਸਤਾਨ ਦੇਸ਼ ਨਹੀਂ ਹੈ, ਤੁਸੀਂ ਤੋੜ ਦਿਓ ਟੈਰੀਟਰੀ ਆਪਣੀ, ਤੁਸੀਂ ਕਹੋ ਜੀ ਅਸੀਂ ਦੇਸ਼ ਨਹੀਂ ਹੈਗੇ। ਅਸੀਂ ਜਿਵੇਂ 500 ਰਿਆਸਤਾਂ ਹੁੰਦੀਆਂ ਸੀ ਆਉਣ ਤੋਂ ਪਹਿਲਾਂ ਮੁਗਲਾਂ ਦੇ ਜਾਂ ਦੂਜੇ, ਅਸੀਂ 19 ਰਿਆਸਤਾਂ, ਫਿਰ ਸਾਨੂੰ ਵੀ ਕਬੂਲ ਹੈ ਵੀ ਅਸੀਂ ਆਪਣੀ ਸਿੱਖ ਰਿਆਸਤ ਰੱਖਾਂਗੇ, ਤੁਸੀਂ ਇਸ ਦੇਸ਼ ਦਾ ਨਕਸ਼ਾ ਤੋੜ। ਪਰ ਐਵੇਂ ਧੋਖਾ ਨਾ ਕਰੋ, ਇਹ ਨਾ ਕਹੋ ਕਿ ਜੀ ਕੋਈ ਦੇਸ਼ ਨਹੀਂ ਹੈ, ਤੁਹਾਡਾ ਹੈ, ਔਰ ਤੁਸੀਂ ਤਾਂ ਅਖੰਡ ਭਾਰਤ ਬਣਾਉਣਾ ਚਾਹੁੰਦੇ ਹੋ। ਅਜੇ ਤੁਹਾਡਾ ਹੁਣੇ ਹੀ RSS ਦਾ ਮੁਖੀ ਕਹਿ ਕੇ ਹਟਿਆ ਵੀ ਅਸੀਂ ਤਾਂ ਪਾਕਿਸਤਾਨ, ਬੰਗਲਾਦੇਸ਼ ਨੂੰ ਵੀ ਵਿੱਚ ਲਿਆਣਾ। ਫਿਰ ਉਹ ਕਹਿੰਦੇ ਨੇ ਜੀ ਜੇ ਬਾਬਾ ਨਾਨਕ ਹਿੰਦੂ ਸੀ ਤਾਂ ਮੈਂ ਹਿੰਦੂ ਹਾਂ, ਜੇ ਸਿੱਖ ਸੀ ਤਾਂ ਮੈਂ ਸਿੱਖ ਹਾਂ। ਹੁਣ ਬਾਬਾ ਨਾਨਕ ਤਾਂ ਇਹ ਕਹਿ ਰਹੇ ਨੇ ਕਿ ਭਾਈ ਅਲਟੀਮੇਟਲੀ ਤੁਸੀਂ ਤਾਂ ਸਾਰੇ ਰਸਤੇ ਤੋਂ ਭਟਕੇ ਹੋਏ ਹੋ, ਤੇ ਜੇ ਤੁਸੀਂ ਬਾਬਾ ਨਾਨਕ ਦੀ ਸਿੱਖਿਆ ਦੇ ਉੱਤੇ ਹੀ ਤੁਰੇ ਹੋ, ਤੇ ਬਾਬਾ ਨਾਨਕ ਨੇ ਤਾਂ ਫਿਰ 10ਵੇਂ 10 ਜਾਮਿਆਂ ਦੇ ਵਿੱਚ ਸਿੱਖੀ ਦੀ ਗੱਲ ਕੀਤੀ, ਖਾਲਸਾ ਪੰਥ ਸਾਜਿਆ, ਔਰ ਖਾਲਸੇ ਨੂੰ ਇਹ ਹੁਕਮ ਦਿੱਤਾ ਕਿ ਭਾਈ ਤੁਹਾਡੀ ਕੁਲ ਨਾਸ, ਕਰਮ ਨਾਸ, ਕਿਰਤ ਨਾਸ, ਵਰਣ ਨਾਸ, ਭਰਮ ਨਾਸ। ਸੋ ਜ਼ਾਹਰ ਹੈ ਕਿ ਉਸ ਹਿੰਦੂ ਧਰਮ ਤੋਂ ਟੋਟਲ ਤੋੜ ਵਿਛੋੜਾ ਕਰਦੇ ਆ। ਤੁਹਾਡੇ ਅਵਤਾਰ ਰਾਮ, ਕ੍ਰਿਸ਼ਨ ਦੂਜੇ ਨੇ, ਸਿੱਖ ਤਾਂ ਇਹਨਾਂ ਨੂੰ ਮੰਨਦੇ ਨਹੀਂ। ਸਾਡੇ ਤਾਂ 10ਵੇਂ ਪਾਤਸ਼ਾਹ ਨੇ ਕ੍ਰਿਸ਼ਨ ਬਿਸ਼ਨ ਕਬਹੂ ਨਾ ਧਿਆਉ, ਵੀ ਅਸੀਂ ਤਾਂ ਮੰਨਦੇ ਹੀ ਨਹੀਂ ਹੈ। ਸੋ ਹੁਣ ਬਾਕੀ ਉਹਨਾਂ ਨੇ ਹਮਦਰਦੀ ਕੀਤੀ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਾਰੇ ਦੇਸ਼ ਦੀ ਬੇਅਦਬੀ ਹੈ, ਪਰ ਸਾਰੇ ਦੇਸ਼ ਨੇ ਕੋਈ ਐਕਸ਼ਨ ਤਾਂ ਲਿਆ ਨਹੀਂ। ਕੋਈ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਕੋਈ ਮਤਾ ਨਹੀਂ ਹੋਇਆ ਜਾਂ ਜਿਹੜੀ ਕੌਣ ਏਜੰਸੀਆਂ ਕਰ ਰਹੀਆਂ ਨੇ। ਪਰ ਫਿਰ ਵੀ ਮੈਂ ਸਮਝਦਾ ਵੀ ਰਾਜ ਕੁਮਾਰ ਜੀ ਨੇ ਬੜੇ ਪੋਲਾਈਟ ਤਰੀਕੇ ਦੇ ਨਾਲ ਜਿਹੜਾ ਹੈ ਉਹ ਆਪਣਾ ਹਿੰਦੂਤਵਾ ਦਾ ਕੇਸ ਰੱਖਿਆ। ਉਹ ਸਾਨੂੰ ਖੁਸ਼ੀ ਹੁੰਦੀ ਹੈ ਕਿ ਐਟਲੀਸਟ ਇਸ ਕਿਸਮ ਦੇ ਸਾਡੇ ਵੀਰ ਭੈਣਾਂ ਵੀ ਜਿਹੜੇ ਆਪਣਾ ਸੋਚ ਰੱਖਦੇ ਨੇ ਉਹ ਸਾਡੇ ਪ੍ਰੋਗਰਾਮ ਨਾਲ ਜੁੜੇ ਹੋਏ ਨੇ। ਜੀ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦਾ ਸ਼ਬਦ ਜਿਹੜਾ ਗੌੜੀ ਵੀ ਸੋਰਠ ਵੀ ਰਾਗ ਚੱਲ ਰਿਹਾ ਉਹਦੇ ਚੋਂ ਪਿਕ ਕੀਤਾ ਜੀ। ਅਬ ਮੋਕੋ ਭਏ ਰਾਜਾ ਰਾਮ ਸਹਾਈ, ਜਨਮ ਮਰਨ ਕਟ ਪਰਮ ਗਤ ਪਾਈ ਰਹਾਓ। ਸਾਧੂ ਸੰਗਤ ਦਿਓ ਰਲਾਏ, ਪੰਚ ਦੂਤ ਤੇ ਲਿਓ ਛਡਾਏ। ਅੰਮ੍ਰਿਤ ਨਾਮ ਜਪੋ ਜਪ ਰਸਨਾ, ਅਮੋਲ ਦਾਸ ਕਰ ਲੀਨੋ ਆਪਣਾ। ਸਤਗੁਰ ਕੀਨੋ ਪਰ ਉਪਕਾਰ, ਕਾਢ ਲੀਨ ਸਾਗਰ ਸੰਸਾਰ। ਚਰਨ ਕਮਲ ਸਿਉ ਲਾਗੀ ਪ੍ਰੀਤ, ਗੋਬਿੰਦ ਬਸੈ ਨਿਤਾ ਨਿਤ ਚੀਤ। ਮਾਇਆ ਤਪਤ ਬੁਝਿਆ ਅੰਗਿਆਰ, ਮਨ ਸੰਤੋਖ ਨਾਮ ਆਧਾਰ। ਜਲ ਥਲ ਪੂਰ ਰਹੇ ਪ੍ਰਭ ਸੁਆਮੀ, ਜਤ ਪੇਖੋਂ ਤਤ ਅੰਤਰ ਜਾਮੀ। ਆਪਣੀ ਭਗਤ ਆਪ ਹੀ ਦ੍ਰਿੜਾਈ, ਪੂਰਬ ਲਿਖਤ ਲਿਖਿਆ, ਪੂਰਬ ਲਿਖਤ ਮਿਲਿਆ ਮੇਰੇ ਭਾਈ।
ਔਰ ਇਹ ਬੜੇ ਸਧਾਰਨ ਜਿਹੜੇ ਸ਼ਬਦ ਨੇ ਸਭ ਦੇ ਸਮਝ ਗੋਚਰੇ ਆਉਣ ਵਾਲੇ ਜੀ ਕਿ ਮੇਰਾ ਹੁਣ ਰਾਜਾ ਰਾਮ, ਜਦੋਂ ਅਸੀਂ ਰਾਜੇ ਦੀ ਗੱਲ ਕਰਦੇ ਹਾਂ ਬਾਦਸ਼ਾਹ, ਇਹ ਦਸ਼ਰਥ ਦਾ ਬੇਟਾ ਰਾਜਾ ਰਾਮ ਨਹੀਂ ਹੈ, ਇਹ ਰਾਮ ਦਾ ਵੀ ਰਾਮ ਜਿਹੜਾ ਅਕਾਲ ਪੁਰਖ ਹੈ। ਔਰ ਜਿਹਨੂੰ ਜਦੋਂ ਤੁਲਸੀਦਾਸ ਨੇ ਵੀ, ਜਿਨ੍ਹਾਂ ਨੇ ਰਾਮਚੰਦਰ ਜੀ ਦੇ ਗੁਣ ਗਾਏ ਨੇ ਰਾਮਚਰਿਤ ਮਾਨਸ, ਉਹਦੇ 'ਚ ਵੀ ਅਖੀਰ 'ਚ ਉਹਨਾਂ ਨੇ ਕਿਹਾ ਕਿ ਕਹੂੰ ਕਹਾਂ ਲਗ ਨਾਮ ਵਡਾਈ, ਰਾਮ ਨ ਸਕਹਿ ਨਾਮ ਗੁਣ ਗਾਈ, ਕਿ ਵੀ ਰਾਮ ਵੀ ਨਾਮ ਦੇ ਗੁਣ ਨਹੀਂ ਗਾ ਸਕਦੇ ਜਾਂ ਉਹ ਨਹੀਂ ਦੱਸ ਸਕਦੇ। ਇਸ ਨੂੰ ਉਹਨਾਂ ਨੇ ਬਿਆਨਿਆ ਕਿ ਵੀ ਮੇਰਾ ਹੁਣ ਰਾਜਾ ਰਾਮ ਅਕਾਲ ਪੁਰਖ ਸਹਾਈ ਹੈ, ਮੇਰਾ ਉਸ ਨਿਰੰਕਾਰ ਨੇ ਜਨਮ ਮਰਨ ਕੱਟ ਦਿੱਤਾ ਹੈ, ਔਰ ਮੈਂ ਉਸ ਪਰਮ ਗਤ ਜਿਹੜੀ ਸੁਪਰੀਮ ਸਟੇਜ ਹੈ ਸਤਿਚਿਤ ਆਨੰਦ ਦੀ, ਉਹਨੂੰ ਹਾਸਲ ਕੀਤਾ ਹੈ। ਨਿਰੰਕਾਰ ਨੇ ਕਿਰਪਾ ਕਰਕੇ ਮੈਨੂੰ ਸਾਧ ਸੰਗਤ ਦੇ ਵਿੱਚ ਰਲਾਇਆ, 5 ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛੁਟਕਾਰਾ ਕਰਵਾਇਆ। ਆਪਣੇ ਮਨ ਨੂੰ ਕਹਿ ਰਹੇ ਨੇ ਕਿ ਅੰਮ੍ਰਿਤ ਨਾਮ ਜਪੋ ਜਪ ਰਸਨਾ, ਕਿ ਉਸ ਨਾਮ ਨੂੰ ਜਪਣਾ ਅਮੋਲ ਦਾਸ ਕਰ ਲੀਨੋ ਆਪਣਾ, ਹੈ ਨਿਰੰਕਾਰ ਮੈਨੂੰ ਆਪਣਾ ਦਾਸ ਬਣਾ ਲਓ। ਸਤਿਗੁਰ ਕੀਨੋ ਪਰ ਉਪਕਾਰ, ਗੁਰੂ ਨੇ ਬੜੀ ਰਹਿਮਤ ਕੀਤੀ, ਪਰ ਉਪਕਾਰ ਕੀਤਾ। ਕਾਢ ਲੀਨ ਸਾਗਰ ਸੰਸਾਰ, ਮੈਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਉਸ ਮਾਇਆ ਸਾਗਰ ਚੋਂ ਕੱਢਿਆ। ਚਰਨ ਕਮਲ ਸਿਓ ਲਾ, ਮੇਰੀ ਉਸ ਦੇ ਚਰਨਾਂ ਕਮਲਾਂ ਦੇ ਨਾਲ ਪ੍ਰੀਤ ਲੱਗੀ ਹੈ। ਹਰ ਵੇਲੇ ਨਿਰੰਕਾਰ ਗੋਬਿੰਦ ਮੇਰੇ ਚਿੱਤ 'ਚ ਵਸਦੇ ਨੇ। ਮੇਰੇ ਅੰਦਰ ਜਿਹੜੀ ਮਾਇਆ ਦੀ ਤਪਸ਼ ਸੀ ਉਸ ਦੇ ਅੰਗਿਆਰ ਵੀ ਸਤਿਗੁਰੂ ਨੇ ਬੁਝਾ ਦਿੱਤੇ ਨੇ। ਮਨ ਸੰਤੋਖ ਨਾਮ ਆਧਾਰ, ਮੇਰੇ ਮਨ 'ਚ ਸੰਤੋਖ ਹੈ, ਨਾਮ ਦਾ ਮੈਨੂੰ ਆਧਾਰ ਹੈ। ਜਲ ਥਲ ਪੂਰ ਰਹੇ ਪ੍ਰਭ ਸੁਆਮੀ, ਹੁਣ ਮੈਨੂੰ ਹਰ ਥਾਂ ਦੇ ਉੱਤੇ ਜਲ 'ਚ ਥਲ 'ਚ ਉਹ ਨਿਰੰਕਾਰ ਰਮਿਆ ਹੋਇਆ ਨਜ਼ਰ ਆਉਂਦਾ ਹੈ। ਜਤ ਪੇਖੋਂ ਤਤ ਅੰਤਰ ਜਾਮੀ, ਜਿੱਥੇ ਮੈਂ ਦੇਖਦਾ ਉਹ ਨਿਰੰਕਾਰ ਹੈ। ਆਪਣੀ ਭਗਤ ਆਪ ਹੀ ਦ੍ਰਿੜਾਈ, ਪੂਰਬ ਲਿਖਤ ਮਿਲਿਆ ਮੇਰੇ ਭਾਈ, ਕਿ ਨਿਰੰਕਾਰ ਨੇ ਕਿਰਪਾ ਕਰਕੇ ਆਪਣੀ ਬੰਦਗੀ ਆਪਣੀ ਯਾਦ ਮੈਨੂੰ ਦ੍ਰਿੜ ਕਰਵਾਈ ਹੈ। ਤੇ ਇਹ ਮੇਰੇ ਚੰਗੇ ਭਾਗ ਨੇ, ਨਿਰੰਕਾਰ ਨੇ ਮੈਨੂੰ ਜਿਹੜਾ ਇਸ ਰਸਤੇ ਤੇ ਤੋਰਿਆ ਔਰ ਮੇਰੇ ਨਾਲ ਨਿਰੰਕਾਰ ਦਾ ਮੇਲ ਹੋਇਆ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨੂੰ ਆਗਿਆ ਦਿਓ। ਬੁਲਾ ਦਿਓ ਫਤਿਹ। ਦੇਖਦੇ ਰਹੋ TVG4। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।